जी अस्सलाम वालेकुम दोस्तों, मैं औरंगजेब बेग एक नई ਵੀਡੀਓ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ। ਅੱਜ ਮੈਂ ਤੁਹਾਨੂੰ ਵਿਖਾਵਾਂਗਾ ਸ਼ਹਿਰ ਸਿਆਲਕੋਟ ਦੇ ਵਿੱਚ ਕਦੀਮੀ ਤਾਰੀਖੀ ਇਮਾਰਤਾਂ ਜਿਨ੍ਹਾਂ ਦੇ ਵਿੱਚ ਯਕੀਨਨ ਹਿੰਦੂ, ਸਿੱਖ, ਜੈਨ ਤੇ ਦੂਸਰੇ ਮਜ਼ਾਹਬ ਦੇ ਲੋਕ ਰਹਿੰਦੇ ਰਹੇ ਸਨ ਔਰ ਦੂਸਰੇ ਸ਼ਹਿਰਾਂ ਦੀ ਤਰ੍ਹਾਂ ਇੱਥੋਂ ਵੀ 1947 ਦੀ ਪਾਰਟੀਸ਼ਨ ਦੇ ਦੌਰਾਨ ਉਹਨਾਂ ਨੂੰ ਸਭ ਕੁਝ ਛੱਡ ਛਡਾ ਕੇ ਤੇ ਚੜ੍ਹਦੇ ਪੰਜਾਬ ਜਾਂ ਇੰਡੀਆ ਦੇ ਦੂਸਰੇ ਹਿੱਸਿਆਂ ਦੇ ਜਾ ਕੇ ਤੇ ਆਬਾਦ ਹੋਣਾ ਪਿਆ। ਇਹ ਜਿਹੜੀਆਂ ਇੱਥੇ ਤਾਰੀਖੀ ਬਿਲਡਿੰਗਾਂ ਨੇ, ਇਹ ਬਿਲਡਿੰਗਾਂ ਖਾਸ ਤੌਰ 'ਤੇ ਅੱਜ ਤੁਹਾਨੂੰ ਵਿਖਾ ਲਾਂਗਾ ਮਹੱਲਾ ਭਾਬੜੀਆਂ, ਯਾਨੀ ਜੈਨ ਮਤ ਦੇ ਲੋਕ ਜਿਹੜੇ ਸਨ ਉਹ ਜ਼ਿਆਦਾ ਇਸ ਮਹੱਲੇ 'ਚ ਆਬਾਦ ਸਨ ਤੇ ਇਹ ਮਹੱਲੇ ਨੂੰ ਅੱਜ ਵੀ ਮਹੱਲਾ ਭਾਬੜੀਆਂ ਕਿਹਾ ਜਾਂਦਾ ਕਿਉਂਕਿ ਜੈਨ ਤਬਕਾ ਫਿਰਕਾ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਭਾਬੜੇ ਵੀ ਕਿਹਾ ਜਾਂਦਾ। ਲਿਹਾਜ਼ਾ ਇਹ ਅੱਜ ਵੀ ਸਰਾਏ ਭਾਬੜੀਆਂ ਸਿਆਲਕੋਟ ਦਾ ਬਹੁਤ ਹੀ ਮਸ਼ਹੂਰ ਅੰਦਰੂਨੀ ਸ਼ਹਿਰ ਦੇ ਵਿੱਚ ਮਹੱਲਾ ਹੈ ਤੇ ਉੱਥੇ ਬੇਸ਼ੁਮਾਰ ਵੱਡੀਆਂ ਵੱਡੀਆਂ ਹਵੇਲੀ ਨੁਮਾ ਬਿਲਡਿੰਗਾਂ ਅੱਜ ਵੀ ਇਸ ਚੀਜ਼ ਦੀ ਗਵਾਹੀ ਦੇ ਰਹੀਆਂ ਨੇ ਕਿ ਅਸੀਂ ਵੀ ਕਦੀ ਬੜੀਆਂ ਆਲੀਸ਼ਾਨ ਇਮਾਰਤਾਂ ਸਾਂ ਔਰ ਸਾਡੇ ਵਿੱਚ ਜਿਹੜੇ ਰਹਿਣ ਵਾਲੇ ਸਨ ਉਹ ਅੱਜ ਬਦਲ ਚੁੱਕੇ ਨੇ। ਜਿਨ੍ਹਾਂ ਨੇ ਸਾਨੂੰ ਤਿਆਰ ਕੀਤਾ ਸੀ ਉਹ ਸਾਡੇ ਵਿੱਚ ਨਹੀਂ ਰਹਿ ਰਹੇ। ਜਿਨ੍ਹਾਂ ਨੇ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਹਿਜਰਤ ਕੀਤੀ ਤੇ ਇਹ ਫਿਰ ਹਵੇਲੀਆਂ ਤੇ ਘਰ ਇਹ ਜਿਹੜੇ ਜਿੰਨੇ ਵੀ ਆਲੀਸ਼ਾਨ ਬੰਗਲੇ ਸਨ ਇਹ ਉਹਨਾਂ ਨੂੰ ਬਜ਼ੁਰਗਾਂ ਨੂੰ 1947 ਦੇ ਵਿੱਚ ਅਲਾਟ ਹੋਈਆਂ ਤੇ ਅੱਜ ਉਹਨਾਂ ਵਿੱਚੋਂ ਬਹੁਤ ਸਾਰੀਆਂ ਤਾਂ ਖਤਮ ਹੋ ਚੁੱਕੀਆਂ ਨੇ, ਲੇਕਿਨ ਫਿਰ ਵੀ ਸਿਆਲਕੋਟ ਸ਼ਹਿਰ ਦੇ ਵਿੱਚ ਬੇਸ਼ੁਮਾਰ ਤਾਰੀਖੀ ਇਮਾਰਤਾਂ ਮੌਜੂਦ ਨੇ ਜਿਹੜੇ ਕਿ ਖਾਸ ਤੌਰ 'ਤੇ ਤੁਸੀਂ ਦੇਖ ਰਹੇ ਹੋ ਮਨਾਜ਼ਰ। ਬੜਾ ਦੁੱਖ ਹੁੰਦਾ ਇਹ ਚੀਜ਼ਾਂ ਵੇਖ ਕੇ, ਇਸ ਲਈ ਦੁੱਖ ਹੁੰਦਾ ਕਿ ਦੇਖੋ ਲੋਕੀ ਆਪਣਾ ਘਰ-ਬਾਰ ਬਣਾਉਂਦੇ ਨੇ ਰਹਿਣ ਵਾਸਤੇ, ਆਪਣੇ ਬੀਵੀ, ਬੱਚੇ, ਧੀਆਂ, ਪੁੱਤਰ, ਪੋਤਰੀਆਂ, ਪੋਤਰੇ ਸਾਰੇ ਰਹਿੰਦੇ ਨੇ, ਲੇਕਿਨ ਰਹਿ ਤੇ ਅੱਜ ਵੀ ਉਹ ਕਿਤੇ ਰਹੇ ਨੇ, ਲੇਕਿਨ ਇਹਨਾਂ ਘਰਾਂ 'ਚ ਜਿਨ੍ਹਾਂ ਨੇ ਉਹਨਾਂ ਇੱਟਾਂ ਲਾਈਆਂ, ਪੈਸਾ ਲਾ ਕੇ ਬਣਾਇਆ ਸੀ ਉਹ ਹੈ ਨਹੀਂ ਇਹਦੇ ਵਿੱਚ। 47 ਦੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੋ ਅਲੱਗ-ਅਲੱਗ ਮੁਲਕ ਬਣੇ ਤੇ ਇਹ ਫਿਰ ਸਭ ਕੁਝ ਰਾਤੋਂ ਰਾਤ ਛੱਡ ਕੇ ਨਾ ਤੇ ਲੋਕਾਂ ਨੂੰ ਜਾਣਾ ਪਿਆ। ਸਿਆਲਕੋਟ ਇੱਕ ਬਹੁਤ ਕਦੀਮੀ ਤਾਰੀਖੀ ਸ਼ਹਿਰ ਹੈਗਾ, ਜ਼ਿਲ੍ਹਾ ਹੈਗਾ ਬਹੁਤ ਪੁਰਾਣਾ ਅੰਗਰੇਜ਼ ਦੌਰ ਤੋਂ ਵੀ ਪਹਿਲੇ ਦਾ ਤੇ ਇੱਥੇ ਇਹ ਮਹੱਲਾ ਭਾਬੜੀਆਂ ਦੇ ਜਿਸ ਤਰ੍ਹਾਂ ਕਿ ਤੁਹਾਨੂੰ ਮਨਾਜ਼ਰ ਵਿਖਾ ਰਿਹਾ ਕਹਿੰਦੇ ਨੇ ਕਿ ਇੱਥੇ ਬਹੁਤ ਅਮੀਰ ਲੋਕ, ਰਈਸ ਲੋਕ ਰਹਿੰਦੇ ਹੁੰਦੇ ਸਨ। ਬਹੁਤ ਵੱਡਾ ਬਿਜ਼ਨਸ ਮਰਕਜ਼ ਹੈ ਸਿਆਲਕੋਟ ਸ਼ਹਿਰ। ਇਹ ਜਨਾਬ ਖੇਲਾਂ ਦੇ ਸਮਾਨ, ਸਰਜੀਕਲ ਦੇ ਸਮਾਨ ਦੇ ਵਿੱਚ ਇੱਕ ਦੁਨੀਆ ਭਰ ਦੇ 'ਚ ਆਪਣਾ ਅਲੱਗ ਮੁਕਾਮ ਰੱਖਦਾ, ਲੇਕਿਨ ਪਹਿਲੇ ਵੀ ਇੱਥੇ ਤਜਾਰਤ ਬਹੁਤ ਜ਼ਿਆਦਾ ਹੁੰਦੀ ਸੀ। ਜਦੋਂ ਜੰਮੂ ਤੇ ਵੀ ਇੱਥੋਂ ਜਿਹੜੇ ਨਾ ਰਸਤੇ ਖੁੱਲ੍ਹੇ ਸਨ, ਟ੍ਰੇਨ ਬਕਾਇਦਾ ਰੋਜ਼ਾਨਾ ਸਿਆਲਕੋਟ ਤੋਂ ਜੰਮੂ ਜਾਂਦੀ ਹੁੰਦੀ ਸੀ। ਤੇ ਇਹ ਜਨਾਬ ਤੁਸੀਂ ਅੱਜ ਇਮਾਰਤਾਂ ਵੇਖੋ ਤੇ ਆਪਣਾ ਪੁਰਾਣੀਆਂ ਯਾਦਾਂ, ਇਹ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਵਿਖਾ ਲਓ। ਮੇਰੀ ਦੋਸਤਾਂ ਕੀ ਗੁਜ਼ਾਰਿਸ਼ ਹੈ ਆਪਣੇ ਬਜ਼ੁਰਗਾਂ ਨੂੰ ਵਿਖਾ ਲਓ ਤੇ ਉਹ ਇਮਾਰਤਾਂ ਪਛਾਣਨ। ਇਹਦੇ ਵਿੱਚ ਉਹਨਾਂ ਦਾ ਸ਼ਾਇਦ ਕੋਈ ਘਰ, ਕਿਉਂਕਿ ਹੁਣ ਮੈਨੂੰ ਇਹ ਸਾਰੇ ਨਹੀਂ ਪਤਾ ਕਿ ਇਹ ਬਿਲਡਿੰਗਾਂ ਦੇ ਵਿੱਚ ਕਿਹੜੇ ਜਿਹੜੇ ਨੇ ਲੋਕ ਰਹਿੰਦੇ ਰਹੇ ਨੇ, ਉਹਨਾਂ ਦਾ ਨਾਂ ਕੀ ਸੀ। ਇਹ ਬਹੁਤ ਮੁਸ਼ਕਿਲ ਹੈ ਕਿਉਂਕਿ ਮੈਂ ਕੋਸ਼ਿਸ਼ ਕਰਨਾ ਕੁਝ ਲੋਕਾਂ ਨੂੰ ਪੁੱਛਣ ਦੀ, ਲੇਕਿਨ ਉਹਨਾਂ ਨੂੰ ਨਹੀਂ ਪਤਾ ਜਿਹੜੇ ਰਹਿ ਰਹੇ ਨੇ। ਅੱਗੇ ਦੂਸਰੀ ਤੀਸਰੀ ਨਸਲ ਆ ਚੁੱਕੀ ਉਹਨਾਂ ਦੀ ਔਰ ਉਹ ਕਹਿੰਦੇ ਨੇ ਜੀ ਸਾਨੂੰ ਨਹੀਂ ਪਤਾ, ਸਾਡੇ ਪੜਦਾਦੇ ਨੂੰ ਇਹ ਹਵੇਲੀ ਲਾਟ ਹੋਈ ਸੀ ਔਰ ਅਸੀਂ ਤਾਂ ਰਹਿ ਹੀ ਰਹੇ ਹਾਂ। ਲਿਹਾਜ਼ਾ ਇਹ ਜਿਨ੍ਹਾਂ ਦੀਆਂ ਹਵੇਲੀਆਂ ਹੈ ਨੇ ਉਹ ਜਨਾਬ ਕੋਈ ਨਾ ਕੋਈ ਬੰਦਾ ਇਹਨਾਂ ਨੂੰ ਸ਼ਾਇਦ ਪਛਾਣ ਲੇ। ਉਹਨਾਂ ਦਾ ਅਗਰ ਕੋਈ ਪਰਿਵਾਰ ਦੇ ਵਿੱਚ ਬਜ਼ੁਰਗ, ਕੋਈ ਮਾਈ, ਕੋਈ ਵੱਡਾ ਬੰਦਾ ਹੈ, ਹੋ ਸਕਦਾ ਉਹਨੂੰ ਮਹੱਲਾ ਭਾਬੜੀਆਂ ਸਿਆਲਕੋਟ ਉਹਦੇ ਵਿੱਚ ਆਪਣਾ ਘਰ ਯਾਦ ਆ ਜੇ, ਕੋਈ ਗਲੀ ਮਹੱਲਾ ਯਾਦ ਆ ਜੇ। ਤੇ ਇਹ ਜਨਾਬ ਦੇਖੋ ਉਸ ਦੌਰ ਦੀਆਂ ਕੀ ਵੇਖੋ ਜਨਾਬ ਦੌਰ ਹੈ ਕਿ ਉਹ ਮਿਸਤਰੀ ਨਹੀਂ ਰਹੇ, ਉਹ ਰਹਿਣ ਵਾਲੇ ਨਹੀਂ ਰਹੇ ਤੇ ਅੱਜ ਦੂਸਰੀ ਤੀਸਰੀ ਚੌਥੀ ਪੀੜ੍ਹੀ ਜਿਹੜੀਆਂ ਨਾ ਉਹ ਲੋਕਾਂ ਦੀ ਇਹਨਾਂ ਸ਼ਾਹਕਾਰ ਬਿਲਡਿੰਗਾਂ ਦੇ ਵਿੱਚ ਆਬਾਦ ਹੈ ਔਰ ਐਡੀਆਂ ਮਜ਼ਬੂਤ ਤਰੀਕੇ ਨਾਲ ਬਣਾਈਆਂ ਗਈਆਂ ਸਨ ਇਹ ਬਿਲਡਿੰਗਾਂ ਕਿ ਦੇਖੋ 100 ਸਾਲ ਤੋਂ ਜ਼ਿਆਦਾ ਅਰਸਾ ਹੋ ਚੁੱਕਿਆ ਇਹਨਾਂ ਬਿਲਡਿੰਗਾਂ ਨੂੰ ਤਿਆਰ ਹੋਇਆ। ਅਕਸਰ ਬਿਲਡਿੰਗਾਂ ਜਿੰਨੀਆਂ ਨੇ 100 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ, ਅੱਜ ਵੀ ਮੌਜੂਦ ਨੇ, ਬਾਕਾਇਦਾ ਵਿੱਚ ਰਿਹਾਇਸ਼ ਰੱਖੀ ਗਈ ਹੈ। ਤੇ ਇਹ ਜਨਾਬ ਦੇਖੋ ਇਹ ਜਿਹੜੀਆਂ ਵੱਡੀਆਂ ਬਿਲਡਿੰਗਾਂ ਸਨ, ਇਮਾਰਤਾਂ ਸਨ ਕਿ ਜਦੋਂ ਵੰਡ ਹੋਈ ਤੇ ਇੰਡੀਆ ਵਾਲੀ ਸਾਈਡ ਤੋਂ ਮੁਸਲਮਾਨ ਪਾਕਿਸਤਾਨ ਵਾਲੇ ਹਿੱਸੇ 'ਤੇ ਆਏ ਤੇ ਉਹਨਾਂ ਨੂੰ ਫਿਰ ਜਦੋਂ ਅਲਾਟ ਹੋਈਆਂ ਨੇ ਤੇ ਇੱਕ ਹਵੇਲੀ ਦੇ ਵਿੱਚ 5-5, 6-6, 7-7 ਖਾਨਦਾਨ ਆਬਾਦ ਹੋਏ ਸਨ। ਯਾਨੀ ਕਿ ਏਡੀ ਵੱਡੀ ਸੀ ਕਿ ਕਈ ਖਾਨਦਾਨ ਆਬਾਦ ਹੋਏ। ਉਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਲੋਕੀ ਜਦੋਂ ਉਹਨਾਂ ਨੇ ਆਪਣੇ ਹੱਥ ਪਾਉ ਜਮਾ ਲਏ, ਮੁਸਲਮਾਨ ਜਿਹੜੇ ਸਨ ਸਾਡੇ ਉੱਧਰੋਂ ਮਾਈਗ੍ਰੇਟ ਕਰਕੇ ਆਏ ਤੇ ਇਹਨਾਂ ਘਰਾਂ ਦੇ 'ਚ ਰਹੇ, ਫਿਰ ਉਹਨਾਂ ਨੇ ਇੱਕ ਦੂਸਰੇ ਕੋਲ ਖਰੀਦ ਲਏ ਹਿੱਸੇ। ਯਾਨੀ ਕਿਹਾ ਕਿ ਅਗਰ ਮੈਨੂੰ ਤੁਸੀਂ ਪੈਸੇ ਦੇ ਦਿੰਦੇ ਹੋ ਤੇ ਮੈਂ ਆਪਣਾ ਹਿੱਸਾ ਛੱਡ ਕੇ ਨਾ, ਯਾਨੀ ਕਿ ਬਿਲਡਿੰਗ ਦੇ ਵਿੱਚ ਜਿਹੜਾ ਮੇਰੇ 2 ਕਮਰੇ ਨੇ ਤੇ ਮੈਂ ਬਾਹਰ ਚਲਾ ਜਾਣਾ, ਜਾਂ ਮੇਰੇ ਕੋਲ ਲੈ ਲਓ ਤੇ ਤੁਸੀਂ ਚਲੇ ਜਾਓ ਤਾਂ ਕਿ ਇੱਕ ਬੰਦੇ ਕੋ ਇਮਾਰਤ ਆ ਜਾਏ। ਲਿਹਾਜ਼ਾ ਹੁਣ ਬਹੁਤ ਸਾਰੀਆਂ ਬਿਲਡਿੰਗਾਂ ਐਸੀਆਂ ਨੇ ਜਿਹੜੀਆਂ
ਸਿੰਗਲ ਪ੍ਰਾਪਰਟੀ ਸਿੰਗਲ ਮਲਕੀਅਤ ਦੇ ਵਿੱਚ ਲੋਕਾਂ ਦੇ ਕੋਲ ਮੌਜੂਦ ਨੇ। ਔਰ ਇਹਦੇ ਨਾਲ ਹੋਰ ਵੀ ਲੋਕੀ ਬੜੇ ਬਾਹਰ ਜਾ ਕੇ ਆਲੀਸ਼ਾਨ ਸਿਆਲਕੋਟ ਦੇ ਵਿੱਚ ਉਹਨਾਂ ਨੇ ਬੰਗਲੇ ਬਣਾਏ ਨੇ। ਕਾਰੋਬਾਰੀ ਸਿਟੀ ਹੈਗਾ, ਏਅਰਪੋਰਟ ਆਪਣੀ ਮਦਦ ਆਪ ਦੇ ਤਹਿਤ ਇਹਨਾਂ ਲੋਕਾਂ ਨੇ ਬਣਾ ਲਿਆ। ਏਡੇ ਮਿਹਨਤੀ ਔਰ ਏਡੇ ਜਨਾਬ ਬਾਸ਼ੌਰ ਲੋਕ ਨੇ ਸਿਆਲਕੋਟ ਦੇ। ਇਹ ਜਨਾਬ ਜ਼ਿਲ੍ਹਾ ਸਿਆਲਕੋਟ ਪਹਿਲੇ ਨਾਰੋਵਾਲ ਵੀ ਇਸ ਜ਼ਿਲ੍ਹੇ ਦੀ ਤਹਿਸੀਲ ਹੁੰਦੀ ਸੀ ਅਤੇ ਹੁਣ ਨਾਰੋਵਾਲ ਸੈਪਰੇਟ ਜ਼ਿਲ੍ਹਾ ਬਣ ਚੁੱਕਿਆ ਅਤੇ ਸਿਆਲਕੋਟ ਡਸਕਾ ਪਸਰੂਰ ਸੰਭਰਿਆਲ ਇਹ ਇੱਕ ਅਲੱਗ ਹੁਣ ਹਿੱਸਾ ਬਣ ਗਿਆ। ਅਤੇ ਜਨਾਬ ਤੁਹਾਨੂੰ ਦਿਖਾਏ ਜਾ ਰਹੇ ਨੇ ਖਸੂਸੀ ਮਨਾਜ਼ਰ ਸਿਆਲਕੋਟ, ਪੁਰਾਣਾ ਸਿਆਲਕੋਟ। ਅੱਜ ਵੀ ਯਾਦਾਂ ਇੱਥੇ ਜਨਾਬ ਤੁਸੀਂ ਤਾਜ਼ਾ ਕਰੋ। ਅਤੇ ਮੇਰੀ ਕੋਸ਼ਿਸ਼ ਹਮੇਸ਼ਾ ਹੀ ਹੁੰਦੀ ਹੈ ਕਿ ਤੁਹਾਨੂੰ ਤਾਰੀਖ ਦੇ ਨਾਲ ਜੋੜ ਕੇ ਰੱਖਾਂ। ਉਹ ਚੀਜ਼ਾਂ ਜਿਹੜਾ ਕੋਈ ਨਹੀਂ ਵਿਖਾਲਦਾ ਮੈਂ ਤੁਹਾਡੇ ਵਾਸਤੇ ਵਿਖਾਲਣਾ, ਸਫ਼ਰ ਕਰਕੇ ਜਾਵਾਂ, ਪਹਿਲੇ ਮਾਲੂਮਾਤ ਲਾਂ ਕਿੱਥੇ ਕੀ ਮਿਲ ਸਕਦਾ। ਤੁਸੀਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਆਪਣੇ ਕਮੈਂਟ ਕਰਕੇ ਦੱਸਿਆ ਕਰੋ ਜੋ ਕੋਈ ਤੁਸੀਂ ਵੇਖਣਾ ਹੁੰਦਾ ਅਤੇ ਮੈਂ ਫਿਰ ਵਾਰੀ ਕੋਸ਼ਿਸ਼ ਕਰਨਾ ਕਿ ਸਾਰਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਾਂ। ਕੁਛ ਨਹੀਂ ਹੋ ਸਕਦੀਆਂ ਕਿਉਂਕਿ ਉਹ ਲੋਕਾਂ ਦੇ ਐਡਰੈਸ ਬਹੁਤ ਦੂਰ ਹੁੰਦੇ ਨੇ, ਬਹੁਤ ਦੂਰ, ਯਾਨੀ ਕਿ 700-800 ਕਿਲੋਮੀਟਰ ਦੂਰ। ਤਾਂ ਮੇਰੇ ਵਾਸਤੇ ਫਿਰ ਬਿਆਕ ਵਕਤ ਜਾਣਾ ਉੱਥੇ ਮੁਮਕਿਨ ਨਹੀਂ ਹੁੰਦਾ। ਅਤੇ ਜਨਾਬ ਇਹੋ ਹੀ ਤੁਹਾਡਾ ਤਾਵਨ ਹੁੰਦਾ ਕਿ ਤੁਸੀਂ ਵੀਡੀਓ ਨੂੰ ਪਸੰਦ ਕਰਦੇ ਹੋ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਤੁਹਾਡੇ ਵਾਸਤੇ ਵੀਡੀਓ ਬਣਾਵਾਂ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਇਹ ਕੈਮਰੇ ਦੀ ਅੱਖ ਨੇ ਬਿਲਡਿੰਗਾਂ ਹਮੇਸ਼ਾ ਲਈ ਮਹਿਫੂਜ਼ ਕਰ ਲਈਆਂ ਨੇ, ਠੀਕ ਹੈ ਨਾ। ਲੋਕੀ ਇਹਨਾਂ ਪੁਰਾਣੀਆਂ ਬਿਲਡਿੰਗਾਂ ਨੂੰ ਅਕਸਰ ਨੂੰ ਢਾਈ ਜਾ ਰਹੇ ਨੇ, ਲੇਕਿਨ ਅੱਜ ਇਹ ਵੀਡੀਓ ਬਣਾ ਕੇ ਜਾਂ ਹਮੇਸ਼ਾ ਜਿਹੜੀਆਂ ਮੈਂ ਵੀਡੀਓ ਬਣਾਉਣਾ ਉਹ ਫਿਰ ਦਾ ਮਕਸਦ ਹੁੰਦਾ ਕਿ ਕੈਮਰੇ ਦੀ ਅੱਖ ਦੇ ਵਿੱਚ ਉਹਨਾਂ ਨੂੰ ਮਹਿਫੂਜ਼ ਕਰ ਲਿੱਤਾ ਜਾਏ ਤਾਂ ਕਿ ਕੱਲ੍ਹ ਨੂੰ ਉਹ ਬਤੌਰ ਰੈਫਰੈਂਸ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਵਿਖਾ ਲਿਆ ਜਾਏ ਕਿ ਜਦੋਂ ਸਾਰੇ ਮਜ਼ਾਹਬ ਦੇ ਲੋਕ ਜਿੰਨੇ ਵੀ ਮਜ਼ਹਬ ਨੇ ਉਹ ਇਕੱਠੇ ਰਹਿੰਦੇ ਹੁੰਦੇ ਸਨ, ਮੁਲਕ ਇੱਕ ਹੁੰਦਾ ਸੀ। ਅਤੇ ਇਹ ਉਹਨਾਂ ਦੀਆਂ ਯਾਦਾਂ ਨੇ। ਅਤੇ ਉਸ ਤੋਂ ਬਾਅਦ ਜਨਾਬ ਮੈਂ ਇੱਕ ਨਈ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਫਿਰ ਹਾਜ਼ਰ ਹੋਵਾਂਗਾ ਅਤੇ ਉਮੀਦ ਕਰਨਾ ਵਾ ਕਿ ਇਹ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਏਗੀ। ਅੱਛੀ ਲੱਗੀ ਹੈ ਤਾਂ ਲਾਈਕ ਸ਼ੇਅਰ ਅਤੇ ਆਪਣਾ ਕਮੈਂਟ ਜ਼ਰੂਰ ਕਰਿਆ ਕਰੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।